Punjabis didn't bow to invader Nader Shah. Who is Amit Shah? Aam Aadmi Party MP Sanjay Singh. Amit Shah should have a look at the history of Punjab. Punjabis didn't even bend before invader Nader Shah. How could Amit Shah think of threatening them? ਆਮ ਆਦਮੀ ਪਾਰਟੀ ਨੂੰ ਇਹ ਨਹੀਂ ਹੈ ਵੀ ਅਮਿਤ ਸ਼ਾਹ ਨੇ ਬੁੱਚੜ ਬੇਅੰਤੇ ਦੀ ਤਰਜ਼ ਦੇ ਉੱਤੇ ਰਵਨੀਤ ਬਿੱਟੂ ਨੂੰ ਤਿਆਰ ਕਰਨ ਦੀ ਗੱਲ ਕੀਤੀ ਹੈ ਜਾਂ ਅਦਰਵਾਈਜ਼ ਉਹਨੂੰ ਤਾਂ ਇਹ ਹੈ ਕਿ ਜੀ ਇਹ ਕਿਵੇਂ ਕਹਿ ਦਿੱਤਾ ਕਿ ਜੀ ਇਹਦੀ ਭਗਵੰਤ ਮਾਨ ਦੀ ਸਰਕਾਰ ਜਾਂਦੀ ਲੱਗੇਗੀ ਔਰ ਉੱਥੇ ਉਹ ਹੁਣ ਪੰਜਾਬੀਆਂ ਦੇ ਪਿੱਛੇ ਜਾਂ ਨਾਦਰ ਸ਼ਾਹ ਦੇ ਨਾਲ ਤਸ਼ਬੀਹ ਦੇ ਰਿਹਾ। PM Modi predicts political earthquake within 6 months post June 4th। ਉਹ ਉਸ ਸਿਨੈਰੀਓ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਜਿਹਦੇ 'ਚ ਕਿ ਜੇ ਉਹਨਾਂ ਨੂੰ ਐਮਰਜੈਂਸੀ ਲਾ ਕੇ ਫੌਜ ਦੀ ਵਰਤੋਂ ਕਰਕੇ ਆਪਣਾ ਜਿਹੜਾ ਉਹ ਖਰੀਦੋ ਫਰੋਖਤ ਕਰਨੀ ਪਏ ਮੂੰਹ ਮੁਹਾਂਦਰਾ ਤਾਂ ਰੱਖਣਗੇ ਕੋਈ ਨਾ ਕੋਈ ਸੋ ਕਾਲਡ ਲੋਕਤੰਤਰ ਦਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਜਿਹੜਾ ਇੱਕ MP ਨੇ ਪੰਜਾਬ ਦੇ ਇੱਕ ਜਲਸੇ ਵਿੱਚ ਬੋਲਦਿਆਂ ਕਿਹਾ ਕਿ ਅਮਿਤ ਸ਼ਾਹ ਉਹਨਾਂ ਪੰਜਾਬੀਆਂ ਨੂੰ ਧਮਕਾ ਰਿਹਾ ਜਿਹੜੇ ਨਾਦਰ ਸ਼ਾਹ ਦੇ ਸਾਹਮਣੇ ਵੀ ਝੁਕੇ ਨਹੀਂ ਹੈ। ਸੋ ਭਾਵੇਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਮਿਤ ਸ਼ਾਹ ਦੀ ਸੋਚ ਦੀ ਜਿਹੜੀ ਇੱਕ ਇੰਸਟਰਕਸ਼ਨ ਹੀ ਹੈ ਸੋ ਪਰ ਸਾਨੂੰ ਲੱਗਾ ਕਿ ਨਾਦਰ ਸ਼ਾਹ ਤੋਂ ਅਮਿਤ ਸ਼ਾਹ ਤੱਕ ਦੇ ਜ਼ੁਲਮ ਦੀ ਕਹਾਣੀ ਹੈ ਤੇ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ ਇਸ ਤੇ ਇੱਕ ਪੰਛੀ ਝਾਤ ਜਿਹੜੀ ਮਾਰਨੀ ਬਹੁਤ ਜ਼ਰੂਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕਈ ਵਾਰ ਕੁਝ ਫਰੇਜ਼ ਕੈਚੀ ਵੀ ਹੁੰਦੇ ਨੇ ਔਰ ਉਹ ਮੈਸੇਜ ਵੀ ਦੇ ਦਿੰਦੇ ਨੇ। ਹੁਣ ਜਦੋਂ ਅਸੀਂ ਇਹ ਲਫ਼ਜ਼ ਰਬਾਬ ਤੋਂ ਨਗਾਰੇ ਤੱਕ ਕਹਿੰਦੇ ਹਾਂ ਹੁਣ ਜ਼ਾਹਰ ਹੈ ਮੀਰੀ ਪੀਰੀ ਦੇ ਕਾਨਸੈਪਟ ਦੀ ਗੱਲ ਕਰਦੇ ਆ ਪੀਰੀ ਦੀ ਗੱਲ ਹੁੰਦੀ ਹੈ ਫਿਰ ਮੀਰੀ ਤੱਕ ਕਿਵੇਂ ਪਹੁੰਚੇ ਰਾਜ ਜੋਗ ਮੀਰੀ ਪੀਰੀ ਭਗਤੀ ਸ਼ਕਤੀ ਸੰਤ ਸਿਪਾਹੀ ਹੈ ਪਰ ਜੇ ਤੁਸੀਂ ਉਹਦੇ 'ਚ ਕੈਚੀ ਫਰੇਜ਼ ਦੇਖਦੇ ਹੋ ਕਿ ਰਬਾਬ ਤੋਂ ਨਗਾਰੇ ਤੱਕ ਹੁਣ ਰਬਾਬ ਰੂਹਾਨੀਅਤ ਦੇ ਉਸ ਸ਼ਬਦ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਰਾਹੀਂ ਇਸ ਧਰਤੀ ਤੇ ਨਾਜ਼ਲ ਹੁੰਦਾ ਹੈ ਭਾਈ ਮਰਦਾਨੇ ਦੀ ਰਬਾਬ ਵੱਜਦੀ ਹੈ ਉਹ ਸ਼ਬਦ ਆਕਾਸ਼ ਵੀ ਗੂੰਜਦਾ ਤੇ ਤੁਹਾਡੇ ਅੰਦਰ ਦਾ ਨਾਦ ਵੀ ਬਣ ਜਾਂਦਾ। ਹੁਣ ਰਬਾਬ ਦੇ ਉੱਤੇ ਤੁਹਾਡੇ ਕੋਮਲ ਪੋਟੇ ਟਿਕਦੇ ਨੇ ਤੁਹਾਡੀ ਸੁਰਤ ਤੁਹਾਡਾ ਧਿਆਨ ਜੁੜਦਾ ਹੈ ਤੁਸੀਂ ਅੱਖਾਂ ਬੰਦ ਕੀਤੀਆਂ ਹੁੰਦੀਆਂ ਨੇ ਪਰ ਇਹ ਰਬਾਬ ਦਾ ਸਫ਼ਰ ਨਗਾਰੇ ਤੱਕ ਕਿਵੇਂ ਪਹੁੰਚ ਜਾਂਦਾ ਹੈ। ਹੁਣ ਨਗਾਰਾ ਜਿਹੜਾ ਵੱਡਾ ਜਦੋਂ ਤੁਸੀਂ ਵਜਾਉਂਦੇ ਹੋ ਅੱਖਾਂ ਵੀ ਖੁੱਲੀਆਂ ਨੇ ਟਕ 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 ਉਹਦੀ ਆਵਾਜ਼ ਔਰ ਜੰਗ ਦਾ ਐਲਾਨ। ਹੁਣ ਇਹ ਜਿਹੜਾ ਸਫ਼ਰ ਹੈ ਜਦੋਂ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਤੇ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਆਪਣੇ ਆਪ ਦੇ ਵਿੱਚ ਉਸ ਕਹਾਣੀ ਨੂੰ ਦੱਸੇਗਾ ਜਿਸ ਦੀ ਸ਼ੁਰੂਆਤ ਕਿਵੇਂ ਇੱਕ ਰੂਹਾਨੀ ਮਿਸ਼ਨ ਦੇ ਤੌਰ ਤੇ ਹੁੰਦੀ ਹੈ ਬਟ ਅਲਟੀਮੇਟਲੀ ਇਤਿਹਾਸ ਦੀਆਂ ਸੱਚਾਈਆਂ ਸਾਹਮਣੇ ਖੜੇ ਚੈਲੰਜ ਤੁਹਾਨੂੰ ਉਸ ਪਾਸੇ ਲਿਜਾ ਕੇ ਖੜਾ ਕਰ ਦਿੰਦੇ ਨੇ ਔਰ ਇਸ ਤਰ੍ਹਾਂ ਫਿਰ ਇਸ 'ਚੋਂ ਇਹ ਫਰੇਜ਼ ਵੀ ਨਿਕਲਦਾ ਹੈ ਕਿ ਨਗਾਰੇ ਤੇ ਚੋਟ ਲਾਉਣ ਦਾ ਹੱਕ ਉਸ ਨੂੰ ਹੀ ਹੈ ਜਿਸ ਦੀਆਂ ਉਂਗਲਾਂ ਰਬਾਬ ਦੇ ਉੱਤੇ ਵੀ ਟਿਕੀਆਂ ਹੋਣ। ਮਤਲਬ ਇਹ ਹੈ ਕਿ ਜਿਸ ਦੇ ਅੰਦਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸੰਤ ਸਿਪਾਹੀ ਬਿਲਕੁਲ ਉਹਦਾ ਮਤਲਬ ਹੀ ਇਹ ਹੈ ਕਿ ਭਾਈ ਸਿੱਖ ਦੇ ਅੰਦਰ ਇੱਕ ਸੰਤ ਵਾਲੀ ਸੱਚ ਤੇ ਤੁਰਨ ਦੀ ਹਿੰਮਤ ਉਸ ਵਰਗਾ ਸਬਰ ਉਸ ਵਰਗੀ ਸਿਆਣਪ ਵਿਜ਼ਡਮ ਆਫ ਏ ਸੇਂਟ ਤੇ ਕਰੇਜ ਆਫ ਏ ਸੋਲਜਰ ਕਿ ਭਾਈ ਉਹ ਭਗੌੜਾ ਨਹੀਂ ਹੈ ਉਹ ਜ਼ਿੰਦਗੀ ਦੇ ਮੈਦਾਨ ਦਾ ਭਗੌੜਾ ਨਹੀਂ ਹੈ ਉਹ ਰਣ ਤੱਤੇ ਦਾ ਭਗੌੜਾ ਨਹੀਂ ਹੈ ਉਹ ਖਲੋਤਾ ਹੈ ਉਹ ਜੂਝਦਾ ਹੈ। ਹੁਣ ਕੁਦਰਤੀ ਮੈਂ ਅੱਜ ਇੱਕ ਖਬਰ ਦੇਖ ਰਿਹਾ ਸੀ ਟ੍ਰਿਬਿਊਨ 'ਚ ਜਿਹਦੇ 'ਚ ਕਿ ਸੰਜੇ ਸਿੰਘ ਜਿਹੜਾ ਰਾਜ ਸਭਾ ਦਾ ਇਹਨਾਂ ਦਾ ਮੈਂਬਰ ਹੈ ਆਮ ਆਦਮੀ ਪਾਰਟੀ ਦਾ ਉਹ ਪੰਜਾਬ ਦੇ ਵਿੱਚ ਆਇਆ ਔਰ ਨਵਾਂ ਗਾਉਂ ਚੋਣ ਜਲਸੇ ਦੇ ਵਿੱਚ ਉਹ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਿਹਾ ਔਰ ਉਸ ਦੇ ਉੱਤੇ ਜਿਹੜਾ ਈਵਨ ਟ੍ਰਿਬਿਊਨ ਨੇ ਖਬਰ ਦਾ ਟਾਈਟਲ ਦਿੱਤਾ ਹੈ ਪੰਜਾਬੀਜ਼ ਡਿਡਨਟ ਬੋ ਟੂ ਇਨਵੇਡਰ ਨਾਦਰ ਸ਼ਾਹ ਹੂ ਇਜ਼ ਅਮਿਤ ਸ਼ਾਹ ਆਮ ਆਦਮੀ ਪਾਰਟੀ MP ਸੰਜੇ ਸਿੰਘ ਔਰ ਉਹਦੇ 'ਚ ਇਹਨੇ ਜਿਹੜਾ ਮੁੱਖ ਤੌਰ ਦੇ ਉੱਤੇ ਇਹ ਕਿਹਾ ਕਿ ਭਾਈ ਇਹ ਅਮਿਤ ਸ਼ਾਹ ਸ਼ੁੱਡ ਹੈਵ ਏ ਲੁੱਕ ਐਟ ਦਾ ਹਿਸਟਰੀ ਆਫ ਪੰਜਾਬ। ਵੈਸੇ ਤਾਂ ਇਹਨਾਂ ਸਾਰੇ ਹਿੰਦੂ ਤਵੀਆਂ ਔਰ ਹਿੰਦੂਆਂ ਨੂੰ ਇਨਕਲੂਡਿੰਗ ਆਮ ਆਦਮੀ ਪਾਰਟੀ ਨੂੰ ਜ਼ਰੂਰ ਸਿੱਖਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ
they should have a look at the history of Punjab. Punjabis didn't even bend before invader Nader Shah. How could Amit Shah think of threatening them? ਕਿ ਵੀ ਅਮਿਤ ਸ਼ਾਹ ਕਿਵੇਂ ਧਮਕੀ ਦੇ ਸਕਦਾ ਹੈ ਤੇ ਨਾਦਰ ਸ਼ਾਹ ਅੱਗੇ ਨਹੀਂ ਝੁਕੇ। ਹੁਣ ਰਾਈਮ ਤਾਂ ਸ਼ਾਹ ਲਫ਼ਜ਼ ਕਰਦਾ ਹੈ। ਹੁਣ ਜ਼ਾਹਰ ਹੈ ਨਾਦਰ ਸ਼ਾਹ ਇੱਕੋ ਇੱਕ ਹਮਲਾਵਰ ਜਿਹੜਾ ਈਰਾਨ ਤੋਂ ਇੱਕੋ ਇੱਕ ਹਮਲਾ ਹੁੰਦਾ ਹੈ ਉਹ ਨਾਦਰ ਸ਼ਾਹ ਹੈ। ਵੈਸੇ ਸ਼ਾਹ ਲਫ਼ਜ਼ ਬਾਦਸ਼ਾਹ ਦਾ ਪ੍ਰਤੀਕ ਹੈ ਔਰ ਬਾਦਸ਼ਾਹ ਦਾ ਹੀ ਜਿਹੜਾ ਲਫ਼ਜ਼ ਸ਼ਾਹ ਜਦੋਂ ਅਸੀਂ ਸ਼ਾਹੇ ਸ਼ਹਿਨਸ਼ਾਹ ਵੀ ਕਹਿੰਦੇ ਹਾਂ ਤਾਂ ਬਾਦਸ਼ਾਹਾਂ ਦਾ ਬਾਦਸ਼ਾਹ ਸ਼ਾਹ ਦਾ ਮਤਲਬ ਬਾਦਸ਼ਾਹ ਹੈ, ਸੋਵਰਨ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਪੰਜਾਬ ਦੀਆਂ ਲੋਕ ਬੋਲੀਆਂ 'ਚ ਇੱਕ ਬੋਲੀ ਦੇਖਦੇ ਹਾਂ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਹੁਣ ਇਹਦੇ 'ਚ ਦੂਸਰੇ ਤਾਂ ਚਲੋ ਸਾਂਝੇ ਨੇ ਗੁਰੂ ਨਾਨਕ ਹਿੰਦੂਆਂ ਮੁਸਲਮਾਨਾਂ ਦੇ ਮਤਲਬ ਉਹਦਾ ਇਹ ਹੈ ਲੇਕਿਨ ਨਾਨਕ ਸ਼ਾਹ ਫਕੀਰ ਸ਼ਾਹ ਦਾ ਮਤਲਬ ਬਾਦਸ਼ਾਹ ਸੋਵਰਨ ਕਿ ਗੁਰੂ ਨਾਨਕ ਸ਼ਾਹ ਨੇ ਬਾਦਸ਼ਾਹਾਂ ਦੇ ਬਾਦਸ਼ਾਹ ਔਰ ਫਕੀਰ ਨੇ। ਫਕੀਰ ਦਾ ਜਦੋਂ ਤੁਸੀਂ ਅੱਖਰੀ ਅਰਥ ਫਾਰਸੀ 'ਚ ਦੇਖਦੇ ਹੋ ਕੋਈ ਇਹ ਨਹੀਂ ਹੈ ਵੀ ਜਿਹਨੇ ਜਿਹੜਾ ਉਹ ਫਟੇ ਕੱਪੜੇ ਪਾਏ ਹੋਏ ਨੇ ਜਾਂ ਫਟਿਆ ਚੋਲਾ ਪਾਇਆ ਜਾਂ ਅੱਧ ਨੰਗਾ ਫਿਰ ਰਿਹਾ। ਫਕੀਰ ਦਾ ਮਤਲਬ ਹੈ ਜੁੜਿਆ ਹੋਇਆ ਜਿਹਦੀ ਸੁਰਤ ਰੱਬ ਦੇ ਨਾਲ ਜੁੜੀ ਹੋਈ ਹੈ ਤੇ ਉਹ ਫਿਰ ਜਿਹੜਾ ਜੁੜਿਆ ਹੋਇਆ ਉਹ ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ ਪਾਟ ਪਟੰਬਰ ਕੂੜਿਆਰ ਬਿਰਥਾ ਲਪਟਾਏ। ਉਹਦੀ ਇੱਕ ਆਪਣੀ ਰੰਗਤ ਆਪਣਾ ਉਹਦਾ ਰੰਗ ਹੁੰਦਾ ਹੈ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹੀਂ। ਫਕੀਰ ਉਹ ਹੈ ਕਿ ਜਿਹੜਾ ਰੱਬ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ। ਉਹਦੇ ਰੰਗ ਦੇ ਵਿੱਚ ਹੀ ਉਹ ਰੰਗਿਆ ਹੋਇਆ। ਉਹ ਹੱਸ ਰਿਹਾ ਹੈ ਜਾਂ ਰੋ ਰਿਹਾ ਹੈ ਜਾਂ ਆਪਣੇ ਵਜਦ ਦੇ ਵਿੱਚ ਗਾ ਰਿਹਾ ਹੈ ਜਾਂ ਚੁੱਪ ਕਰ ਗਿਆ। ਹੁਣ ਗੁਰੂ ਨਾਨਕ ਵੀ ਸ਼ਾਹ ਫਕੀਰ ਨੇ ਤੇ ਜਦੋਂ ਭਾਈ ਨੰਦ ਲਾਲ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਖਸੀਅਤ ਨੂੰ ਬਿਆਨਦੇ ਨੇ ਤੇ ਅਸੀਂ ਇਹ ਬੜਾ ਪੋਪੂਲਰਲੀ ਉਹਨਾਂ ਦਾ ਜਿਹੜਾ ਉਹਨਾਂ ਦੀ ਗਜ਼ਲ ਹੈ ਜਿਸ ਨੂੰ ਰਾਗੀ ਸਿੰਘ ਬੜੇ ਪਿਆਰ ਨਾਲ ਗਾਇਨ ਕਰਦੇ ਨੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਹੁਣ ਬਾਦਸ਼ਾਹ ਤੇ ਸ਼ਾਹ ਇੱਕੋ ਹੀ ਲਫ਼ਜ਼ ਨੇ ਔਰ ਇਧਰ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਉਹ ਸ਼ਾਹ ਵੀ ਨੇ ਔਰ ਫਕੀਰ ਵੀ ਨੇ। ਹੁਣ ਇਹ ਦੋ ਲਫ਼ਜ਼ ਜਿਹੜੇ ਨੇ ਉਹਨਾਂ ਦੀ ਰਾਈਮਿੰਗ ਹੈ। ਹੁਣ ਜਦੋਂ ਅਮਿਤ ਸ਼ਾਹ ਔਰ ਨਾਦਰ ਸ਼ਾਹ ਦੀ ਰਾਈਮਿੰਗ ਨੇ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿ ਇਹ ਦਿਲਚਸਪ ਹੈ। ਇਸ ਗੱਲ ਦਾ ਧਿਆਨ ਰਿਹਾ ਕਿ ਅਮਿਤ ਸ਼ਾਹ ਮੋਦੀ ਤੋਂ ਬਾਅਦ ਜਿਹੜਾ ਸਟਾਰ ਕੰਪੇਨਰ ਇਸ ਵੇਲੇ ਬੀਜੇਪੀ ਦੇ ਲਈ ਭਾਰਤ ਦੇ ਵਿੱਚ ਹੈ ਉਹ ਅਮਿਤ ਸ਼ਾਹ ਹੈ। ਮੋਦੀ ਨੰਬਰ 1 ਹੈ ਔਰ ਪੰਜਾਬ ਦੇ ਵਿੱਚ ਵੀ ਮੋਦੀ ਨੇ ਜਿਹੜਾ ਪਟਿਆਲਾ ਔਰ ਦੀਨਾ ਨਗਰ ਔਰ ਜਲੰਧਰ ਦੀਆਂ ਚੋਣ ਸਭਾਵਾਂ ਨੂੰ ਐਡਰੈਸ ਕੀਤਾ। ਅਮਿਤ ਸ਼ਾਹ ਖਾਸ ਤੌਰ 'ਤੇ ਆਪਣੇ ਛੋਟੇ ਭਰਾ ਉਹ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ, ਮੈਂ ਛੋਟਾ ਭਰਾ ਇਸ ਲਈ ਕਿਹਾ ਕਿ ਉਹਨੇ ਖੁਦ ਹੀ ਉਸ ਲੁਧਿਆਣੇ ਦੇ ਜਲਸੇ 'ਚ ਕਿਹਾ ਕਿ ਮੈਂ ਇਹਦਾ ਬੜਾ ਵੱਡਾ ਭਰਾ ਹੈ ਔਰ ਤੁਸੀਂ ਇਹਨੂੰ ਭੇਜੋ ਦਿੱਲੀ ਨੂੰ ਔਰ ਮੈਂ ਇਹਨੂੰ ਬੜਾ ਆਦਮੀ ਬਣਾ ਕੇ ਭੇਜਾਂਗਾ। ਔਰ ਨਾਲ ਹੀ ਉਹਨੇ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਕਦੇ ਮਾਫ ਨਹੀਂ ਕਰ ਸਕਦੇ ਜਿਨ੍ਹਾਂ ਨੇ ਇਹਦੇ ਦਾਦਾ ਜੀ ਦਾ ਕਤਲ ਕੀਤਾ। ਸੋ ਜ਼ਾਹਰ ਹੈ ਕਿ ਵੀ ਅਦਰਵਾਈਜ਼ ਨਾ ਅਮਿਤ ਸ਼ਾਹ ਨੇ ਨਾ ਮੋਦੀ ਨੇ ਅਕਾਲੀਆਂ ਦੇ ਖਿਲਾਫ ਪੰਜਾਬ 'ਚ ਕੁਛ ਨਹੀਂ ਕਿਹਾ। ਇਹ ਜਿਹੜੀ ਇੱਕ ਮੰਗ ਹੈ ਅਕਾਲੀਆਂ ਦੀ ਵੀ ਔਰ ਪੰਥ ਦੀ ਮੰਗ ਹੈ ਬੰਦੀ ਸਿੰਘਾਂ ਦੀ ਰਿਹਾਈ ਜਿਹਦੇ 'ਚ ਜ਼ਾਹਰ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਬੇਅੰਤੇ ਬੁੱਚੜ ਦੇ ਕੇਸ 'ਚ ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ ਜਾਂ ਦੂਸਰੇ ਦੋ ਜਿਨ੍ਹਾਂ ਦੀ ਜ਼ਮਾਨਤ ਕੈਂਸਲ ਕਰਕੇ ਵਾਪਸ ਉਹਨਾਂ ਨੂੰ ਜੇਲ੍ਹ 'ਚ ਲਿਆਂਦਾ ਹੈ, ਭਾਈ ਗੁਰਮੀਤ ਸਿੰਘ ਇੰਜੀਨੀਅਰ ਜਾਂ ਦੂਸਰੇ। ਸੋ ਇਹਦੇ ਬਾਰੇ ਤਾਂ ਉਸਨੇ ਪਬਲਿਕਲੀ ਇਹ ਲਾਈਨ ਲੈ ਕੇ ਔਰ ਬੜਾ ਆਦਮੀ ਬਣਾ ਕੇ ਭੇਜਣ ਦਾ ਮਤਲਬ ਹੈ ਕਿ ਫਿਊਚਰ ਦਾ ਬੁੱਚੜ ਬੇਅੰਤਾ। ਵੈਸੇ ਉਸ ਨੂੰ ਰਾਹੁਲ ਗਾਂਧੀ ਵੀ ਇਹੀ ਬਣਾਉਣਾ ਚਾਹੁੰਦਾ ਸੀ, ਪੱਗ ਉਹਦੇ ਸਿਰ ਤੇ ਉਹਨੇ ਹੀ ਬਣਵਾਈ ਸੀ ਔਰ ਇਹ ਇੱਕ ਪਾਰਟ ਹੈ। ਹੁਣ ਔਰ ਦੂਸਰੇ ਪਾਸੇ ਕਿਸੇ ਹੋਰ ਥਾਂ ਤੇ ਉਹਨੇ ਕਿਹਾ ਜੀ 4 ਜੂਨ ਤੋਂ ਬਾਅਦ ਇਹਦੀ ਜਿਹੜੀ ਆਮ ਆਦਮੀ ਪਾਰਟੀ ਦੀ ਹਕੂਮਤ ਵੀ ਜਾਂਦੀ ਲੱਗੇਗੀ। ਇਹ ਉਹਨਾਂ ਨੂੰ ਤਾਂ ਆਮ ਆਦਮੀ ਪਾਰਟੀ ਨੂੰ ਇਹ ਨਹੀਂ ਹੈ ਵੀ ਅਮਿਤ ਸ਼ਾਹ ਨੇ ਬੁੱਚੜ ਬੇਅੰਤੇ ਦੀ ਤਰਜ਼ ਦੇ ਉੱਤੇ ਰਵਨੀਤ ਬਿੱਟੂ ਨੂੰ ਤਿਆਰ ਕਰਨ ਦੀ ਗੱਲ ਕੀਤੀ ਹੈ ਜਾਂ ਅਦਰਵਾਈਜ਼ ਉਹਨੂੰ ਤਾਂ ਇਹ ਹੈ ਕਿ ਜੀ ਇਹ ਕਿਵੇਂ ਕਹਿ ਦਿੱਤਾ ਕਿ ਜੀ ਇਹਦੀ ਭਗਵੰਤ ਮਾਨ ਦੀ ਸਰਕਾਰ ਜਾਂਦੀ ਲੱਗੇਗੀ ਔਰ ਉੱਥੇ ਉਹ ਹੁਣ ਪੰਜਾਬੀਆਂ ਦੇ ਪਿੱਛੇ ਜਾਂ ਨਾਦਰ ਸ਼ਾਹ ਦੇ ਨਾਲ ਤਸ਼ਬੀਹ ਦੇ ਰਿਹਾ। ਅਸੀਂ ਇਹਦਾ ਸਿਰਫ ਰਾਈਮਿੰਗ ਲਈ ਹੈ, ਇਸ ਤੋਂ ਬਿਯੋਂਡ ਸਾਡੇ ਲਈ ਉਹ ਸੰਜੇ ਸਿੰਘ ਹੋਏ, ਕੇਜਰੀਵਾਲ ਹੋਏ, ਮੋਦੀ ਹੋਏ, ਦੂਸਰੇ ਹੋਣ,
ਇੱਕੋ ਹੀ ਮਾਨੇ ਰੱਖਦੇ ਨੇ। ਜਿਵੇਂ ਅੱਜ ਹੀ ਇੱਕ ਅਮਰੀਕਨ ਦੇ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹਨੇ ਇਹ ਕਿਹਾ ਕਿ ਵੀ ਜੋ ਹੁਣ ਪ੍ਰੈਡਿਕਸ਼ਨਸ ਨੇ ਕਿ ਵੀ ਜੇ ਕਾਂਗਰਸ ਆ ਜਾਏ ਜਾਂ ਕਾਂਗਰਸ ਬਲੌਕ ਹੀ ਕਿਹਾ ਜਾਂਦਾ, ਉਹਦੀਆਂ ਆਪਣੀਆਂ ਤਾਂ ਸੀਟਾਂ ਇਨਫ ਨਹੀਂ ਹੋਣੀਆਂ, ਉਹਨੇ ਬਾਕੀ ਸਾਰੀਆਂ ਪਾਰਟੀਆਂ ਨੂੰ ਨਾਲ ਰੱਖਿਆ ਹੋਇਆ, ਕਿਵੇਂ ਹੋਏਗਾ। ਤੇ ਮੈਂ ਉਸ ਨੂੰ ਕਿਹਾ, ਮੈਂ ਕਿਉਂਕਿ ਇਹਨੂੰ ਬਿੱਛੂ ਨੂੰ ਸਕਾਰਪੀਅਨ ਕਹਿੰਦੇ ਨੇ ਅੰਗਰੇਜ਼ੀ 'ਚ, ਮੈਂ ਕਿਹਾ ਕੋਈ ਬੰਦਾ ਬਿੱਛੂ ਲੈਣ ਗਿਆ ਔਰ ਉਹਨੇ ਦੇਖਿਆ ਕਿ ਨਿੱਕਾ ਜਿਹਾ ਬਿੱਛੂ ਸੀ, ਉਹਨੇ ਪੁੱਛਿਆ ਕੀ ਕੀਮਤ ਹੈ ਦੁਕਾਨ ਦਾ, ਉਹਨੇ ਕਿਹਾ ਜੀ $500। ਇੱਕ ਵੱਡਾ ਸੀ ਉਸ ਤੋਂ 4 ਗੁਣਾ ਵੱਡਾ, ਤੇ ਉਹਨੇ ਕਿਹਾ ਵੀ ਇਹ ਡਿਫਰੈਂਸ ਕਿਉਂ? ਕਹਿੰਦਾ ਕਿਸੇ ਦੀ ਵੀ ਪੂਛ ਨੂੰ ਹੱਥ ਲਾ, ਡੰਗ ਇੱਕੋ ਜਿਹਾ ਹੀ ਮਾਰਦੇ ਨੇ। ਸੋ ਮੈਂ ਕਿਹਾ ਵੀ ਇਹ ਤਾਂ ਅੱਜ ਗੱਲ ਹਿੰਦੂ ਰਾਸ਼ਟਰਵਾਦ ਦੇ ਨਾਂ ਥੱਲੇ ਇਹਨਾਂ ਦੇ ਫਿਰਕੂਪਣੇ ਦੀ ਹੋ ਰਹੀ ਹੈ। ਸਾਨੂੰ ਤਾਂ ਸੈਕੂਲਰਿਜ਼ਮ ਦੇ ਬਿੱਛੂ ਨੇ ਡੰਗਿਆ ਹੋਇਆ ਵੀ ਉਹ ਕਾਂਗਰਸ ਜਿਹੜੀ ਇੱਕ ਸੈਕੂਲਰ ਪਾਰਟੀ ਦੇ ਤੌਰ ਦੇ ਉੱਤੇ ਔਰ ਸੰਵਿਧਾਨ ਦੇ ਨਾਲ ਜੁੜੇ ਹੋਏ ਆਪਣੇ ਆਪ ਨੂੰ ਔਰ ਸੈਕੂਲਰਿਜ਼ਮ ਦੇ ਝੰਡਾ ਬਰਦਾਰ ਕਹਿੰਦੇ ਸੀ, ਸਾਡੇ ਖਿਲਾਫ ਤਾਂ ਟੋਟਲ ਵਾਰ ਉਹਨਾਂ ਨੇ ਵਿੱਢੀ ਹੋਈ ਹੈ। ਸੋ ਸਾਨੂੰ ਕੋਈ ਫਰਕ ਨਹੀਂ ਪੈਂਦਾ, ਰਾਦਰ ਸਾਨੂੰ ਇਸ ਕਿਸਮ ਦਾ ਜਿਹੜਾ ਬਿੱਛੂ ਹੈ ਜਿਹੜਾ ਸਿੱਧੇ ਸਿੱਧੇ ਡੰਗ ਮਾਰਦਾ ਹੈ ਨਾਗ ਵਾਂਗ, ਸਾਨੂੰ ਉਹ ਜ਼ਿਆਦਾ ਸੂਟ ਕਰਦਾ। ਬਿਲਕੁਲ। ਹੁਣ ਇਸ ਸਾਰੇ ਦੇ ਚੱਲਦੇ ਆ, ਪਰ ਇੱਕਦਮ ਦਿਮਾਗ 'ਚ ਇਹ ਜ਼ਰੂਰ ਘੁੰਮਿਆ ਕਿ 2-3 ਖਬਰਾਂ ਜੇ ਅਸੀਂ ਦੇਖੀਏ ਕਿ ਵੀ ਜੋ ਚੱਲ ਰਿਹਾ ਹੈ ਕਿ ਵੀ ਪਹਿਲਾ ਪਾਰਟ ਬਹੁਤਿਆਂ ਦੇ ਮਾਈਂਡ 'ਚ ਇਹੀ ਆਉਂਦਾ ਵੀ ਕਿਵੇਂ ਕੀ ਇਹ ਪਾਵਰ ਈਜ਼ੀਲੀ ਛੱਡਣਗੇ। ਹੁਣ ਅੱਜ ਮੋਦੀ ਨੇ ਆਪਣਾ ਅਖੀਰਲਾ ਜਲਸਾ ਬੰਗਾਲ ਦੇ ਵਿੱਚ ਐਡਰੈਸ ਕੀਤਾ। PM ਮੋਦੀ ਪ੍ਰੈਡਿਕਟਸ ਪੋਲੀਟੀਕਲ ਅਰਥਕੁਏਕ ਵਿਦਿਨ 6 months post June 4th। ਉਹਨੇ ਕਿਹਾ ਕਿ ਜੀ 4 ਜੂਨ ਦੇ 6 ਮਹੀਨੇ ਦੇ ਵਿੱਚ ਸਿਆਸੀ ਭੁਚਾਲ ਆਏਗਾ। ਹੁਣ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਮੋਦੀ ਨੇ ਫੌਜੀ ਚੀਫ ਦੀ 1 ਮਹੀਨੇ ਦੀ ਐਕਸਟੈਂਸ਼ਨ ਕੀਤੀ ਹੈ। 2 ਜਿਹੜੇ ਨੇ ਜਿਨ੍ਹਾਂ ਦੀ ਸੀਨੀਅਰਟੀ ਸੀ ਉਹ ਆਊਟ ਆਫ ਰੇਸ ਹੋਏ ਔਰ ਇਹ ਤੋਂ ਕੀ ਕਰਵਾਉਣਾ ਹੈ। ਜੇ ਤੁਸੀਂ ਦੂਸਰੀਆਂ ਖਬਰਾਂ ਦੇਖਦੇ ਹੋ, ਗਵਰਨਮੈਂਟ ਪ੍ਰਮੋਟਸ 11 ਐਨਫੋਰਸਮੈਂਟ ਡਾਇਰੈਕਟੋਰੇਟ ਕਾਡਰ ਆਫਿਸਰਸ ਟੂ ਜੁਆਇੰਟ ਡਾਇਰੈਕਟਰ ਰੈਂਕ, ਕਿ 11 ਉਹਨਾਂ ਨੇ ਜਿਹੜੇ ਨੇ ਜੁਆਇੰਟ ਡਾਇਰੈਕਟਰ ਇੱਕਦਮ ਬਣਾ ਦਿੱਤੇ ਨੇ ਉਹਨਾਂ ਦੇ ਜਿਹੜੇ ਆਮ ਕਾਡਰ 'ਚੋਂ, ਜਦੋਂ ਕਿ 1 ਜਾਂ 2 ਦੀ ਪ੍ਰਮੋਸ਼ਨ ਹੁੰਦੀ ਹੈ ਵਕਤ ਦੇ ਨਾਲ। ਇਹਦਾ ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੂੰ ਜਦੋਂ ਤੁਸੀਂ ਇੱਕ ਓਵਰਸੀਅਰ ਨੂੰ ਸਿੱਧਾ SDO ਲਾ ਦਿਓ ਤੇ ਉਹਦੇ ਤੋਂ ਤੁਸੀਂ ਕੰਮ ਲੈਣਾ ਹੁੰਦਾ, ਔਰ ਇਹ ਇਹਨਾਂ ਦੇ ਜਿਨ੍ਹਾਂ ਨੂੰ ਪ੍ਰਮੋਟ ਕੀਤਾ ਇਹਨਾਂ ਦਾ ਆਪਣੇ ਕੈਡਰ ਦੇ ਲੋਕ ਹੋਣਗੇ ਜਿਨ੍ਹਾਂ ਤੋਂ ਇਹਨਾਂ ਨੇ ਕੋਈ ਨਾ ਕੋਈ ਕੰਮ ਲੈਣਾ। 6 ਮਹੀਨੇ ਦੇ ਵਿੱਚ ਉਹ ਪੋਲੀਟੀਕਲ ਅਰਥਕੁਏਕ ਦੀ ਗੱਲ ਵੀ ਕਰਦਾ ਹੈ। ਫਿਰ ਇੱਕ ਪਾਸੇ ਉਹਨਾਂ ਨੇ CAA ਦੇ ਥੱਲੇ ਗਵਰਨਮੈਂਟ ਸਟਾਰਟਸ ਗ੍ਰਾਂਟਿੰਗ ਸਿਟੀਜ਼ਨਸ਼ਿਪ ਅੰਡਰ CAA ਇਨ ਵੈਸਟ ਬੰਗਾਲ, ਹਰਿਆਣਾ, ਉੱਤਰਾਖੰਡ। ਹੁਣ ਵੈਸਟ ਬੰਗਾਲ ਔਰ ਕੁਝ ਥਾਵਾਂ 'ਤੇ ਜਿੱਥੇ ਅਜੇ ਚੋਣਾਂ ਦਾ ਕੰਡਕਟ ਲਾਗੂ ਹੈ, ਚੋਣ ਮੋਰਲ ਜੋ ਇਹਨਾਂ ਦਾ ਕੰਡਕਟ ਹੁੰਦਾ ਹੈ, ਇਹ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਸਿਟੀਜ਼ਨਸ਼ਿਪ ਵੰਡਣ ਲੱਗੇ ਹੋਏ ਨੇ। ਸੋ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਵੀ ਉਹ ਉਸ ਸਿਨੇਰੀਓ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਜਿਹਦੇ 'ਚ ਕਿ ਜੇ ਉਹਨਾਂ ਨੂੰ ਐਮਰਜੈਂਸੀ ਲਾ ਕੇ ਫੌਜ ਦੀ ਵਰਤੋਂ ਕਰਕੇ ਆਪਣਾ ਜਿਹੜਾ ਉਹ ਖਰੀਦੋ ਫਰੋਖਤ ਕਰਨੀ ਪਏ, ਮੂੰਹ ਮੁਹਾਂਦਰਾ ਤਾਂ ਰੱਖਣਗੇ ਕੋਈ ਨਾ ਕੋਈ ਸੋ ਕਾਲਡ ਲੋਕਤੰਤਰ ਦਾ। ਜਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਦੇ ਬਹਾਨੇ ਜਿਹੜਾ ਉਹ ਆਪਣਾ ਕੁਛ ਨਾ ਕੁਛ ਪ੍ਰਚਾਰ ਤੰਤਰ ਇਸ ਕਿਸਮ ਦਾ ਰੱਖਿਆ ਸੀ ਕਿ ਜੀ ਦੇਖੋ ਕਿੰਨਾ ਡਿਸਪਲਿਨ ਹੋ ਗਿਆ। ਪਰ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਐਂਡ ਅਗੇਨ ਬੈਕ ਟੂ ਨਾਦਰ ਸ਼ਾਹ ਵਰਸਸ ਅਮਿਤ ਸ਼ਾਹ, ਇਹ ਨਾਂ ਬਦਲਦੇ ਨੇ। ਹੁਣ ਨਾਦਰ ਸ਼ਾਹ ਉਸ ਦੇ ਜ਼ੁਲਮਾਂ ਦੀ ਕਹਾਣੀ ਅੱਜ ਵੀ ਜਦੋਂ ਕੋਈ ਜ਼ਬਰਦਸਤ ਕਿਤੇ ਲੁੱਟ ਪਏ ਤੇ ਉਹਨੂੰ ਨਾਦਰ ਸ਼ਾਹੀ ਲੁੱਟ ਕਹਿੰਦੇ ਨੇ। ਕੋਈ ਕਤਲੇਆਮ ਜਿਹੜਾ ਵਰਸਟ ਕਿਸਮ ਦਾ ਹੋਈ ਤਾਂ ਉਹਨੂੰ ਨਾਦਰ ਸ਼ਾਹੀ ਕਤਲੇਆਮ ਕਹਿੰਦੇ ਨੇ। 1739 ਦੇ ਵਿੱਚ ਨਾਦਰ ਸ਼ਾਹ ਈਰਾਨ ਤੋਂ ਹਮਲਾਵਰ ਹੁੰਦਾ ਹੈ, ਮੁਹੰਮਦ ਸ਼ਾਹ ਰੰਗੀਲਾ ਦਿੱਲੀ 'ਚ ਸਿੱਧਾ ਦਿੱਲੀ ਪਹੁੰਚਦਾ ਹੈ ਔਰ ਦਿੱਲੀ 'ਚ ਜੋ ਉਹਨੇ ਕਤਲੇਆਮ ਕੀਤਾ, ਲੁੱਟਮਾਰ ਮਚਾਈ, ਕਿੰਨੇ ਗੱਡੇ ਔਰ ਊਠ ਤੇ ਕਿੰਨੇ ਸੋਨੇ ਚਾਂਦੀ ਹੀਰੇ ਜਵਾਹਰਾਤ ਮੁਗਲਿਆ ਖਾਨਦਾਨ ਦਾ ਖਜ਼ਾਨਾ ਜਿਹੜਾ ਬਾਬਰ ਤੋਂ ਉਹਨਾਂ ਨੇ ਇਕੱਠਾ ਕੀਤਾ ਸੀ ਕਿਵੇਂ ਲੁੱਟ ਕੇ ਲਿਆ। ਕੋਹਿਨੂਰ ਹੀਰਾ ਵੀ ਉਹੀ ਲੈ ਕੇ ਗਿਆ। ਨਾਂ ਵੀ ਇਨਫੈਕਟ ਕੋਹਿਨੂਰ ਜਿਹੜਾ ਹੈ ਇਹ ਨਾਦਰ ਸ਼ਾਹ ਨੇ ਉਹਨੂੰ ਦਿੱਤਾ ਹੋਇਆ ਕਿਉਂਕਿ ਫਾਰਸੀ ਦਾ ਸ਼ਬਦ ਹੈ ਕੋ ਪਹਾੜ ਨੂੰ ਕਹਿੰਦੇ ਨੇ ਫਾਰਸੀ, ਕਿਉਂਕਿ ਜਦੋਂ ਉਹਨੇ ਦੇਖਿਆ ਤੇ ਉਹਦੇ ਮੂੰਹੋਂ ਨਿਕਲਿਆ ਕਿ ਕੋਹਿਨੂਰ, ਕਿ ਨੂਰ ਦਾ ਪਹਾੜ, ਮਾਊਂਟੇਨ ਆਫ ਲਾਈਟ, ਉਹਦਾ ਦਿੱਤਾ ਨਾਂ ਹੈ। ਔਰ ਉੱਥੋਂ ਫਿਰ ਅਬਦਾਲੀ ਕੋਲ ਪਹੁੰਚਿਆ, ਫਿਰ ਸਿੱਖਾਂ ਕੋਲ ਆਇਆ, ਫਿਰ UK 'ਚ ਪਹੁੰਚ ਗਿਆ। ਉਹਦੀ ਇੱਕ ਵੱਖਰੀ ਕਹਾਣੀ ਹੈ। ਪਰ ਇਹ ਉਹ ਪੀਰੀਅਡ ਸੀ
ਕਿ ਕਤਲੇਆਮ ਵੀ, ਲੁੱਟ ਵੀ, ਔਰ ਹਜ਼ਾਰਾਂ ਔਰਤਾਂ ਉਸ ਧਰਤੀ ਦੀ ਇੱਜ਼ਤ ਅਜ਼ਮਤ ਨੂੰ ਲੁੱਟ ਕੇ ਉਹ ਲਿਜਾ ਰਿਹਾ ਸੀ। 1739 ਦਾ ਸਾਲ, ਔਰ ਉਹ ਪੀਰੀਅਡ ਹੈ ਕਿ ਜਦੋਂ ਸਿੱਖਾਂ ਦੀ ਅਗਵਾਈ ਲੀਡਰਸ਼ਿਪ ਦੀ ਸਿੱਖ ਜਥਿਆਂ ਦੀ ਨਵਾਬ ਕਪੂਰ ਸਿੰਘ ਦੇ ਕੋਲ ਸੀ, ਔਰ ਇੱਕ ਖੌਫ ਸੀ ਉਸ ਫਿਜ਼ਾ ਦੇ ਵਿੱਚ। ਨਾਦਰ ਆਇਆ ਔਰ ਨਵਾਬ ਕਪੂਰ ਸਿੰਘ ਨੇ ਜਿਹੜਾ ਅੱਗੋਂ ਕਿਹਾ ਵੀ ਲੋਕੋ ਕਿਉਂ ਘਬਰਾਉਂਦੇ ਹੋ, ਨਾਦਰ ਆਇਆ ਜਦੋਂ ਕਿ ਕਾਦਰ ਮੌਜੂਦ ਹੈ। ਕਾਦਰ ਨਿਰੰਕਾਰ ਨੂੰ ਕਹਿੰਦੇ ਨੇ। ਸਿੱਖਾਂ ਨੇ ਨਾਦਰ ਸ਼ਾਹ ਨੂੰ ਡੱਕਿਆ ਵੀ, ਲੁੱਟਿਆ ਵੀ। ਉਹ ਜੋ ਲੁੱਟ ਕੇ ਲਿਜਾ ਰਿਹਾ ਸੀ, ਮੁਲਕ ਦੀ ਇੱਜ਼ਤ ਵੀ ਬਚਾਈ, ਉਸ ਦਾ ਭਾਰ ਵੀ ਹੌਲਾ ਕੀਤਾ। ਔਰ ਉਹੀ ਪੀਰੀਅਡ ਹੈ ਜਿਹੜਾ ਇੱਕ ਡਾਇਲੌਗ ਜ਼ਕਰੀਆ ਖਾਨ, ਜਿਹੜਾ ਲਾਹੌਰ ਦਾ ਮੁਗਲਾਂ ਵੱਲੋਂ ਸਥਾਪਿਤ ਗਵਰਨਰ ਸੀ, ਪਰ ਉਹ ਬਾਅਦ ਚ ਨਾਦਰ ਸ਼ਾਹ ਨਾਲ ਰਲ ਗਿਆ। ਉਹ ਜਦੋਂ ਨਾਦਰ ਸ਼ਾਹ ਦੇ ਨਾਂ ਦਾ ਇੰਨਾ ਖੌਫ ਸੀ ਤੇ ਸਿੱਖ ਉਹਨੂੰ ਹੀ ਲੁੱਟ ਰਹੇ ਸੀ, ਤਾਂ ਉਹਨੂੰ ਜ਼ਕਰੀਆ ਖਾਨ ਉਹਦੇ ਨਾਲ ਜਾ ਰਿਹਾ ਘੋੜੇ, ਤਾਂ ਉਹਨੂੰ ਪੁੱਛਦਾ ਵੀ ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਣ ਦਾ ਜਿਹੜਾ ਉਹ ਹੌਸਲਾ ਕੀਤਾ। ਉਹਨੇ ਕਿਹਾ ਜੀ ਇਹ ਨਾਨਕ ਸ਼ਾਹ ਫਕੀਰ ਨੇ, ਉਹਨਾਂ ਦੇ ਮੁਰੀਦ ਨੇ। ਉਹਨੇ ਕਿਹਾ ਕਿ ਜੀ ਇਹ ਕੀ ਆ? ਉਹਨਾਂ ਨੇ ਕਿਹਾ ਜੀ ਇਹਨਾਂ ਦੇ ਗੁਰੂ ਨੇ ਇੱਕ ਸਰੋਵਰ ਬਣਾਇਆ, ਉਹਦੇ 'ਚ ਨਹਾਉਂਦੇ ਨੇ ਸਾਲ 'ਚ 2 ਵਾਰ ਜ਼ਰੂਰ, ਔਰ ਜਿੰਨੇ ਮਰਜ਼ੀ ਮਾਰੋ, ਮੈਂ ਵੀ ਬਹੁਤ ਮਾਰ ਮੁਕਾਏ ਨੇ, ਫਿਰ ਕਿਤੇ ਉੱਗ ਪੈਂਦੇ ਨੇ। ਉਹਨੇ ਕਿਹਾ ਇਹ ਰਹਿੰਦੇ ਕਿੱਥੇ ਨੇ, ਇਹਨਾਂ ਦਾ ਹੈਬੀਟੈਟ ਕੀ ਹੈ? ਉਹਨੇ ਕਿਹਾ ਜੀ ਇਹ ਕਿਉਂ ਜੀ ਇਹਨਾਂ ਦਾ ਘੋੜਿਆਂ ਦੀ ਪਿੱਠ ਜਿਹੜੀ ਹੈ, ਕਾਠੀਆਂ ਇਹਨਾਂ ਦਾ ਘਰ ਹੈ। ਤੇ ਉਹਦੇ 'ਚ ਨਾਦਰ ਸ਼ਾਹ ਨੇ ਕਿਹਾ ਸੀ ਕਿ ਵੀ ਖਬਰਦਾਰ, ਇਹਨਾਂ 'ਚੋਂ ਹਕੂਮਤ ਦੀ ਬੂ ਆਉਂਦੀ ਹੈ, ਕਿ ਵੀ ਇਹ ਰਾਜੇ ਬਾਦਸ਼ਾਹ ਦੀ ਬੂ ਆਉਂਦੀ ਹੈ। ਔਰ ਮਸਤਾਨੇ ਫਿਲਮ ਦੇ ਵਿੱਚ ਭਾਵੇਂ ਉਹ ਥੋੜੇ ਜਿਹੇ ਐਗਜ਼ੈਜਰੇਟਡ ਸੀ ਕੁਝ ਚੀਜ਼ਾਂ, ਲੇਕਿਨ ਇਸ ਵਰਤਾਰੇ ਨੂੰ ਦਿਖਾਇਆ ਗਿਆ ਸੀ। ਹੁਣ ਜ਼ਾਹਰ ਹੈ ਕਿ ਵੀ ਉਹ ਨਾਦਰ ਸ਼ਾਹ ਤਾਂ ਇੱਕ ਵਾਰੀ ਆਇਆ ਚਲਾ ਗਿਆ। ਅਹਿਮਦ ਸ਼ਾਹ ਅਬਦਾਲੀ ਬਿਲਕੁਲ 17 ਵਾਰ ਆਇਆ। ਅਬਦਾਲੀ ਦਾ ਪੁੱਤਰ ਤੈਮੂਰ ਦਾ ਪੁੱਤਰ ਜਹਾਨ ਖਾਨ। 1 ਸਦੀ ਸਿੱਖਾਂ ਨੇ, ਉਹ ਦਿੱਲੀ ਦੇ ਮੁਗਲ ਹਾਕਮ ਹੋਣ, ਉਹ ਅਫਗਾਨਿਸਤਾਨ ਤੋਂ ਆਉਣ ਵਾਲੇ ਅਬਦਾਲੀ ਔਰ ਉਹਦੇ ਡਿਸੈਂਡੈਂਟ ਹੋਣ, ਜਾਂ ਨਾਦਰ ਸ਼ਾਹ ਹੋਏ, ਜਾਂ ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ ਸਾਊਥ ਆਉਣ ਵਾਲੇ ਮਰਾਠੇ ਹੋਣ, 1 ਸਦੀ ਦੇ ਉਸ ਜ਼ੁਲਮ ਤੋਂ ਬਾਅਦ ਵੀ ਪੰਜਾਬ ਦੀ ਧਰਤੀ ਦੇ ਉੱਤੇ ਜੇ ਸਿੱਕਾ ਚੱਲਿਆ ਤੇ ਖਾਲਸਾ ਰਾਜ ਦਾ ਚੱਲਿਆ। ਔਰ ਪੰਜਾਬ ਦੀਆਂ ਲੋਕ ਬੋਲੀਆਂ 'ਚ ਬੋਲੀ ਆਈ ਬੁੱਲੇ ਸ਼ਾਹ ਦੇ ਲਫ਼ਜ਼ਾਂ ਦੀ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੋ ਜੇ ਉਸ ਲੈਵਲ ਦੇ ਉੱਤੇ ਜਿਹੜੇ ਨੇ ਉਹਨਾਂ ਦੇ ਜ਼ੁਲਮ ਦਾ ਖਾਲਸੇ ਨੇ ਨਾਸ ਕੀਤਾ, ਤੇ ਵੈਸੇ ਅਮਿਤ ਸ਼ਾਹ ਜਿਹਨੂੰ ਇਹ ਲੱਗਦਾ ਕਿ ਵੀ ਉਹ ਬੁੱਚੜ ਬੇਅੰਤੇ ਦੀ ਨਸਲ ਨੂੰ ਅੱਗੋਂ ਤਿਆਰ ਕਰ ਰਿਹਾ, ਉਹ ਇੰਦਰਾ ਗਾਂਧੀ ਦਾ, ਜਨਰਲ ਵੈਦਿਆ ਦਾ, ਇਹਨਾਂ ਦਾ ਹਸ਼ਰ ਜਾਂ ਬੁੱਚੜ ਬੇਅੰਤੇ ਦਾ ਹੀ ਸਹੀ, ਜਿਹਨੂੰ 1995 ਦੇ ਵਿੱਚ ਝਾੜੂ ਦੇ ਨਾਲ ਇਕੱਠਾ ਕੀਤਾ ਗਿਆ, ਉਸ ਨੂੰ ਹੀ 25 ਸਾਲ ਪੁਰਾਣੀ ਕਹਾਣੀ ਹੈ। ਸੋ ਇੱਦਾਂ ਦੇ ਕਈ ਸ਼ਾਹ ਆਏ ਤੇ ਕਈ ਗਏ, ਪਰ ਨਾਨਕ ਸ਼ਾਹ ਫਕੀਰ ਦੇ ਪੁੱਤਰ ਪੁੱਤਰੀਆਂ ਨੇ ਉਸ ਧਰਤੀ ਦੇ ਉੱਤੇ ਹਮੇਸ਼ਾ ਹੀ ਸੱਚ, ਹੱਕ, ਇਨਸਾਫ ਦਾ ਝੰਡਾ ਬੁਲੰਦ ਰੱਖਿਆ। ਅੱਜ ਵੀ ਬੁਲੰਦ ਹੈ ਤੇ ਕੱਲ ਨੂੰ ਵੀ ਬੁਲੰਦ ਹੋਏਗਾ। ਇਹ ਜਿਹੜੇ ਜਾਲੀ ਸ਼ਾਹ ਨੇ, ਉਹ ਤਾਂ ਫਿਰ ਵੀ ਪਰਸ਼ੀਆ ਦਾ ਇੱਕ ਵਾਰੀਅਰ ਸੀ, ਇਹ ਤਾਂ ਗੈਂਡੇ ਦਾ ਪੁੱਤਰ। ਇਹ ਸਾਨੂੰ ਕੀ ਜਿਹੜਾ ਹੈ ਉਹ ਸਾਡੀ ਆਵਾਜ਼ ਬੰਦ ਕਰੇਗਾ ਜਾਂ ਬੁੱਚੜ ਬੇਅੰਤੇ ਦੀ ਨਸਲ ਨੂੰ ਅੱਗੋਂ ਤਿਆਰ ਕਰੇਗਾ ਅਗਲੀ ਨਸਲ ਕੁਸ਼ੀ ਲਈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ, ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।